ਦਾ ਮੈਂ ਬੂਆ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਜੀ ਉਹ ਬਾਬਾ ਜੀ। ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ ਚੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਬਾਲ ਪੰਜਾਬੀ ਦਾ। ਤੇ ਜਿਹੜੇ ਆਖਣ ਵਿੱਚ ਪੰਜਾਬੀ ਵੁਸਤ ਨਹੀਂ ਤਹਿਜ਼ੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ। ਸਾਡੇ ਨਾਲ ਮੌਜੂਦ ਨੇ ਪੰਜਾਬੀ ਜ਼ਬਾਨ ਦੇ ਬਹੁਤ ਵੱਡੇ ਸ਼ਾਇਰ ਬਾਬਾ ਨਜ਼ਮੀ ਸਾਹਿਬ। ਸਾਰੇ ਲੋਕ ਪੰਜਾਬੀ ਬੋਲਣ ਵਾਲਿਆਂ ਨੂੰ ਜਾਣਦੇ ਨੇ। ਤੇ ਬਾਬਾ ਜੀ ਇਹ ਦੱਸੋ ਕਿ ਅੱਜ ਦੀ ਕਾਨਫਰੰਸ 'ਚ ਆਏ ਹੋ, ਕੀ ਮਕਸਦ ਹੈ ਇਸ ਕਾਨਫਰੰਸ ਦਾ? ਅਸਲ ਕਾਨਫਰੰਸ ਦਾ ਮਤਲਬ ਤੇ ਇਹ ਵੇ ਕਿ ਇਹਦੇ ਤਰੱਕੀ ਵਾਸਤੇ, ਬੜਾਵੇ ਵਾਸਤੇ ਜਾਂ ਇਹਦੇ ਫਰੋਗ ਵਾਸਤੇ ਅਸੀਂ ਜੇ ਲੋਕਾਂ ਨੂੰ ਦੱਸ ਰਹੇ ਹਾਂ ਇਹੋ ਜਿਹੀਆਂ ਕਾਨਫਰੰਸਾਂ ਦੇ ਨਾਲ ਪਤਾ ਇਹ ਚੱਲਦਾ ਕਿਉਂਕਿ ਮੁਖਤਲਿਫ ਮੁਲਕਾਂ ਦੇ ਦੇਸ਼ਾਂ ਦੇ ਪੂਰੇ ਪੰਜਾਬ ਦੇ ਵਿੱਚੋਂ ਲੋਕ ਆਉਂਦੇ ਨੇ ਔਰ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੀ ਪੰਜਾਬੀ ਜ਼ਬਾਨ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ। ਔਰ ਇਹਦੇ ਬਗੈਰ, ਇਹਦੇ ਪੜ੍ਹਿਆਂ ਬਗੈਰ ਇਹਨੂੰ ਬਾਬਿਆਂ ਦੇ ਸਾਡਾ ਜਿਹੜਾ ਮਕਸਦ ਹੈ, ਅਸਲ ਮਕਸਦ ਹੈ ਪੰਜਾਬੀ ਜ਼ੁਬਾਨ ਦਾ, ਉਹ ਹੱਲ ਨਹੀਂ ਹੋ ਸਕਦਾ। ਇਸ ਵਾਸਤੇ ਜ਼ਰੂਰੀ ਹੈ ਕਿ ਇਹ ਪੰਜਾਬੀ ਕਾਨਫਰੰਸ ਹੁਕੂਮਤ ਦੇ ਉੱਤੇ ਵੀ ਜ਼ੋਰ ਦੇਣਾ ਕਿ ਇਸ ਪੰਜਾਬੀ ਜ਼ਬਾਨ ਜੀ ਸਾਡੀ ਪੰਜਾਬੀ ਜ਼ਬਾਨ ਹੈ, ਇਹਨੂੰ ਜਿਸ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਜ਼ਬਾਨਾਂ ਲਾਗੂ ਨੇ ਉਸੇ ਤਰ੍ਹਾਂ ਸਾਡੀ ਜ਼ਬਾਨ ਨੂੰ ਇਸ ਧਰਤੀ ਉੱਤੇ ਲਾਗੂ ਕੀਤਾ ਜਾਏ, ਸਕੂਲਾਂ ਔਰ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਏ। ਇਹਦੇ ਨਾਲ ਸਾਡੇ ਬਹੁਤ ਸਾਰੇ ਮਸਾਇਲ ਜਿਹੜੇ ਨੇ ਪੰਜਾਬੀ ਜ਼ਬਾਨ ਨਾਲ ਬਹੁਤ ਸਾਰੇ ਮਸਾਇਲ ਹੱਲ ਹੋਣਗੇ। ਇੱਕ ਤਾਂ ਅਸੀਂ ਇੱਕ ਦੂਜੇ ਦੇ ਨੇੜੇ ਵੀ ਹੋਵਾਂਗੇ, ਦੂਜੇ ਸਾਡੇ ਜਿਹੜੇ ਨੇ ਮਾਸ਼ੀ ਹਾਲਾਤ ਨੇ ਉਹ ਵੀ ਬਿਹਤਰ ਹੋਣਗੇ ਕਿ ਕਾਲਜਾਂ ਦੇ ਵਿੱਚ ਸਟੂਡੈਂਟ, ਤਾਲਬ ਇਲਮ, ਮਾਸਟਰ, ਟੀਚਰ ਆਉਣਗੇ, ਪ੍ਰੋਫੈਸਰ ਬਣਨਗੇ ਔਰ ਉਹ ਤਾਲੀਮ ਹਾਸਲ ਕਰਨਗੇ ਔਰ ਉਹ ਨੌਕਰੀਆਂ ਨਿਕਲਣਗੀਆਂ ਤਾਂ ਉਹਨਾਂ ਨੂੰ ਰੋਜ਼ੀ ਰੋਟੀ ਦਾ ਵੀ ਸਿਲਸਿਲਾ ਜੁੜੇਗਾ। ਇਸ ਵਾਸਤੇ ਇਹੋ ਜਿਹੀਆਂ ਕਾਨਫਰੰਸਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ। ਔਰ ਇਹ ਬਹੁਤ ਵੱਡੀ ਗੱਲ ਹੈ, ਤੀਸਰੀ ਕਾਨਫਰੰਸ ਹੈ ਇਹ ਪਿਛਲੇ ਇੱਕ 'ਚ, ਔਰ ਇਹਦੀ ਇਬਤਦਾ ਅਸੀਂ ਸਾਰਿਆਂ ਨੇ ਰਲ ਕੇ ਰੱਖੀ ਸੀ। ਸ਼ੁਕਰ ਹੈ ਕਿ ਹੁਣ ਇਹਨੂੰ ਆਪਣੀ ਮੰਜ਼ਿਲ ਵੱਲੇ ਤੇਜ਼ੀ ਦੇ ਨਾਲ ਜਾ ਰਹੀ ਹੈ ਔਰ ਅੱਲਾ ਕਰੇ ਕਿ ਇਹਨੂੰ ਅਸੀਂ ਹੋਰ ਤਰੱਕੀ ਦੀ। ਔਰ ਜਿਹੜੇ ਅੱਜ ਅਸੀਂ ਕੋਈ 2000 ਜਾਂ 5000 ਲੋਕ ਇੱਥੇ ਇਕੱਠੇ ਹੋਣੇ ਆ, ਇਹ ਇੱਕ ਵਕਤ ਉਹ ਵੀ ਆਵੇਗਾ ਇਨਸ਼ਾਅੱਲਾ ਕਿ ਇਸੇ ਹੀ ਪੰਡਾਲ 'ਚ, ਇਸੇ ਹੀ ਪੰਜਾਬੀ ਜ਼ੁਬਾਨ ਵਾਸਤੇ ਹਜ਼ਾਰਾਂ ਲੱਖਾਂ ਲੋਕ ਇੱਥੇ ਮੌਜੂਦ ਹੋਣਗੇ ਔਰ ਉਹਦਾ ਅਸੀਂ ਆਪਣੀ ਮਾਂ ਬੋਲੀ ਨੂੰ ਦਾ ਜਸ਼ਨ ਮਨਾਵਾਂਗੇ ਔਰ ਰੱਜ ਕੇ ਮਨਾਵਾਂਗੇ। ਅੱਛਾ ਬਾਬਾ ਜੀ, ਤੁਸੀਂ ਮਾਸ਼ਾਅੱਲਾ ਬਹੁਤ ਵੱਡੇ ਸ਼ਾਇਰ ਹੋ। ਇਹ ਦੱਸੋ ਕਿ ਜਿਹੜੀ ਨਵੀਂ ਨਸਲ ਹੈ ਉਹ ਤੇ ਅੱਜ ਕੱਲ੍ਹ ਪੰਜਾਬੀ ਬੋਲਣਾ ਸੰਗਦੀ ਹੈ। ਉਹ ਸਮਝਦੀ ਅਸੀਂ ਪੰਜਾਬੀ ਬੋਲਾਂਗੇ ਸਾਨੂੰ ਪਤਾ ਨਹੀਂ ਕੀ ਸਮਝਿਆ ਜਾਏਗਾ। ਲੇਕਿਨ ਸਾਡੇ ਸ਼ਾਇਰ ਜਿਹੜੇ ਨੇ ਉਹ ਬਹੁਤ ਸਾਰੇ ਪੰਜਾਬੀ ਸ਼ਾਇਰੀ ਨਹੀਂ ਕਰ ਰਹੇ। ਨਹੀਂ, ਇਹ ਥੋੜ੍ਹਾ ਜਿਹਾ ਵੀ ਇੱਕ ਅਹਿਸਾਸੇ ਕਮਤਰੀ ਐਵੇਂ ਇੱਕ ਮਾਡਰਨ ਬਣਨ ਦੇ ਚੱਕਰ 'ਚ ਲੋਕੀ ਇਹ ਆਪਣੇ ਆਪ ਦੇ ਅੰਦਰ ਇੱਕ ਗੱਲ ਸਮਾ ਬੈਠੇ ਨੇ ਕਿ ਪੰਜਾਬੀ ਜ਼ਬਾਨ ਖੈਰ ਪੇਂਡੂਆਂ ਦੀ ਜ਼ਬਾਨ, ਦੁਨੀਆ ਦੀ ਹਰ ਜ਼ਬਾਨ ਪਹਿਲੇ ਪੇਂਡੂ ਹੀ ਹੁੰਦੀ ਹੈ, ਮੁੜ ਕੇ ਹੌਲੀ ਹੌਲੀ ਉਹਨੂੰ ਪਰ ਲੱਗਦੇ ਨੇ, ਉਹਦਾ ਵਜੂਦ ਬਣਦਾ ਤਾਂ ਫਿਰ ਜ਼ਬਾਨ ਅੱਗੇ ਵੱਧਦੀ। ਲੇਕਿਨ ਕਿਸੇ ਵੀ ਧਰਤੀ ਦੇ ਲੋਕਾਂ ਦੀ ਅਸਲ ਜ਼ਬਾਨ ਉਹੀ ਹੁੰਦੀ ਹੈ ਜਿਹਨੂੰ ਕੋਈ ਤਕਰੀਬਨ 80-90% ਲੋਕ ਜਿਹੜੇ ਨੇ ਉਹ ਬੋਲਣ, ਉਹੋ ਹੀ ਜ਼ਬਾਨ ਹੁੰਦੀ ਹੈ ਔਰ ਉਹੋ ਹੀ ਰਾਇਜ ਹੋਣੀ ਚਾਹੀਦੀ ਹੈ। ਇਸ ਵਾਸਤੇ ਸਾਨੂੰ ਬਿਲਕੁਲ ਇਹ ਜਿਹੜਾ ਖੌਫ ਹੈ ਸਾਡੇ ਦਿਲ ਦੇ ਵਿੱਚ ਲੁਕਿਆ ਆਇਆ ਕਿਤੇ ਅੰਦਰ ਦੇ ਖਾਨੇ 'ਚ ਕਿ ਇਹਦੇ 'ਚ ਨਾਲ ਸਾਨੂੰ ਕੋਈ ਕਮਜ਼ੋਰੀ ਹੈ, ਸਾਡੇ ਵਿੱਚ ਕੋਈ ਕਮਜ਼ੋਰੀ। ਸਭ ਤੋਂ ਵੱਡੀ ਗੱਲ ਹੈ ਬਾਬਾ ਜੀ ਕਿ ਸਾਡਾ ਬਜ਼ੁਰਗਾਂ ਦਾ ਵਿਰਸਾ ਐਡਾ ਕੁ ਵੱਡਾ ਵਿਰਸਾ ਹਿੰਦੁਸਤਾਨ ਸਾਡੇ ਲਹਿੰਦੇ ਪੰਜਾਬ 'ਚ ਇੰਨੇ ਕੁ ਵੱਡੇ ਲੋਕ ਪੈਦਾ ਹੋਏ ਨੇ ਕਿ ਮੇਰਾ ਕਹਿ ਕਿ ਹਰ ਜ਼ਿਲ੍ਹੇ ਦੇ ਵਿੱਚ, ਹਰ ਇਲਾਕੇ ਦੇ ਵਿੱਚ ਇੱਕ ਸਾਡੇ ਬਾਬਾ ਜੀ ਮੌਜੂਦ ਨੇ, ਵੱਡੇ ਬਾਬੇ ਮੌਜੂਦ, ਜਿਸ ਤਰ੍ਹਾਂ ਮੀਆਂ ਮੁਹੰਮਦ ਬਖਸ਼, ਸੁਲਤਾਨ ਬਾਹੂ, ਬਾਬਾ ਫਰੀਦ, ख्वाजा गुलाम फरीद साहब, ये सारे लोग मुख्तलिफ जगह पर बैठे हुए हैं और उन्होंने अपनी ज़बान च गल की थी। और जी जो भी साढ़े तक अपड़िया वो उन्होंने थ्रू ही साड़ी ज़बान च पढ़िया। इस वास्ते असी उन्होंने सलाम करने और अल्लाह करके आइंदा भी असी इहो जे प्रोग्राम और ये जे फंक्शन करते रहिए ताकि लोग असी अपनी ज़बान का जो चानन है वो लोगों को विखा सकीए। ये साड़ी ख्वाहिश है। ਕੱਲੀ ਮੇਰੀ ਬਾਜੀ ਪਿੱਡਰ ਵਿੱਚ ਹਨੇਰਿਆਂ, ਰੱਬਾ ਮੈਨੂੰ ਮਾਂ ਮੋੜ ਦੇ, ਮੇਰਾ ਸਭ ਕੁਝ ਮੈਨੂੰ ਮੇਰੀ ਮਾਂ ਮੋੜ ਦੇ। ਜੇ ਸਾਡੇ ਨਾਲ ਮੌਜੂਦ ਨੇ ਅਹਿਮਦ ਰਜ਼ਾ ਸਾਹਿਬ, ਜਿਹੜੇ ਕਿ ਇਹ ਜਿਹੜਾ ਪੰਜਾਬੀ ਕਾਨਫਰੰਸ ਦਾ ਮੇਲਾ ਸੱਜਿਆ ਹੋਇਆ ਹੈ, ਇਹਨੂੰ ਸਜਾਉਣ ਦੇ ਵਿੱਚ ਇਹਨਾਂ ਦੀ ਬੜੀ ਮਿਹਨਤ ਹੈ। ਤੇ ਅਹਿਮਦ ਭਾਈ ਇਹ ਦੱਸੋ ਕਿ ਮਾਂ ਬੋਲੀ ਵਾਸਤੇ ਤੁਸੀਂ ਤੀਜੀ ਇੰਟਰਨੈਸ਼ਨਲ ਕਾਨਫਰੰਸ ਕਰ ਰਹੇ ਹੋ। ਇਹ ਕਾਨਫਰੰਸ ਕਰਨ ਦਾ ਖਿਆਲ ਕਦੋਂ ਆਇਆ ਸੀ ਪਹਿਲੀ ਦਫਾ? 2014 ਤੋਂ ਅਸੀਂ ਕਾਨਫਰੰਸ, ਸੈਮੀਨਾਰ ਔਰ ਮੇਲੇ ਪੰਜਾਬੀ ਦੇ ਲਾਣੇ ਸ਼ੁਰੂ ਕੀਤੇ ਤੇ ਖਿਆਲ ਤੇ ਉਸ ਤੋਂ ਪਹਿਲੇ ਕੋਈ 1 ਸਾਲ ਆਇਆ ਸੀ। ਜ਼ਾਹਿਰ ਗੱਲ ਹੈ 1 ਸਾਲ ਉਹ ਖਿਆਲ ਪੱਕਦਾ ਰਿਹਾ। ਫਿਰ ਇਹ ਸੋਚਿਆ ਕਿ ਇਹਦੇ ਵਾਸਤੇ ਤਾਂ ਕੁਝ ਪ੍ਰੈਕਟੀਕਲੀ ਕਰਨਾ ਪੈਣਾ।
ਖਾਲੀ ਇਹ ਤਾਂ ਨਹੀਂ ਕਿ ਅਸੀਂ ਸਿਆਪਾ ਪਾਉਂਦੇ ਰਹੀਏ ਕਿ ਹਾਏ ਅਸੀਂ ਮਰ ਗਏ ਅਸੀਂ ਲੋਕ ਆਪਣੇ ਤੌਰ ਤੇ ਵੀ ਕਰਦੇ ਨੇ ਔਰ ਲੋਕ ਜਦੋਂ ਚਾਹਣ ਤੇ ਕਰ ਵੀ ਜਾਂਦੇ ਨੇ। ਸੋ 2014 ਤੋਂ ਇਹ ਸਿਲਸਿਲਾ ਹੋਇਆ, ਫਿਰ ਇਹ ਪਿਛਲੇ 3 ਸਾਲਾਂ ਤੋਂ ਇਹ ਇੰਟਰਨੈਸ਼ਨਲੀ ਪੰਜਾਬੀ ਕਾਨਫਰੰਸ ਦਾ ਜਿਹੜਾ ਸਿਲਸਿਲਾ ਹੈ ਇਹ ਤੀਸਰੇ ਸਾਲ ਤੋਂ ਸ਼ੁਰੂ ਹੈ ਔਰ ਇਹ ਤੀਜੀ ਕਾਨਫਰੰਸ ਹੈ। ਔਰ ਇਸ ਕਾਨਫਰੰਸ ਦੇ ਅੰਦਰ ਜੋ ਅਸੀਂ ਅਚੀਵ ਕਰਨਾ ਚਾਹੁੰਦੇ ਸੀ, ਇੱਕ ਸਵਾਲ ਇਹ ਵੀ ਹੁੰਦਾ ਉਹ ਇਹ ਹੈ ਕਿ ਬਹੁਤ ਜ਼ਿਆਦਾ ਮੈਸੇਜ ਜਿਹੜਾ ਹੈ ਸਾਡੀ ਆਮ ਪੰਜਾਬੀ ਲੁਕਾਈ ਉਹਨਾਂ ਤੱਕ ਜਾ ਰਹੀ ਹੈ ਔਰ ਹੋਪਫੁਲੀ ਅਸੀਂ ਉਹ ਦਿਨ ਦੂਰ ਨਹੀਂ ਹੈ ਜਦੋਂ ਪੰਜਾਬ ਦੇ ਅੰਦਰ ਪੰਜਾਬੀ ਪੜ੍ਹਾਈ ਜਿਹੜਾ ਵੈਲ ਸਾਡਾ ਮੋਟਿਵ ਹੈ ਉਹ ਅਚੀਵ ਹੋਏਗਾ ਤੇ ਪੰਜਾਬ ਨੂੰ ਪੰਜਾਬੀ ਦੇ ਨਾਲ ਜਦੋਂ ਜੁੜ ਜਾਏਗਾ ਤੇ ਪੰਜਾਬ ਹੋਰ ਸੋਹਣਾ ਹੋ ਜਾਏਗਾ। ਅੱਛਾ ਅਹਿਮਦ ਭਾਈ ਇਹ ਦੱਸੋ, ਤੁਸੀਂ ਇੰਨੇ ਸਾਲਾਂ ਤੋਂ ਲੱਗ ਰਹੇ ਹੋ, ਤੁਸੀਂ ਕੀ ਵੇਖ ਰਹੇ ਹੋ ਕਿ ਲੋਕਾਂ 'ਚ ਇੱਕ ਪਾਸੇ ਆ ਕਿ ਨਵੀਂ ਸਹੀ ਪਹੁੰਚ ਜਿਹੜੀ ਹੈ ਉਹ ਤੇ ਪੰਜਾਬੀ ਤੋਂ ਨਾ ਦੂਰ ਹੁੰਦੀ ਜਾਂਦੀ ਹੈ, ਲੇਕਿਨ ਜਿਹੜਾ ਤੁਸੀਂ ਕਾਨਫਰੰਸ ਕਰ ਰਹੇ ਹੋ ਤੁਹਾਡੇ ਵਰਗੇ ਬਾਕੀ ਲੋਕ ਵੀ ਮਾਂ ਬੋਲੀ ਵਾਸਤੇ ਕੰਮ ਕਰ ਰਹੇ ਨੇ, ਤੁਸੀਂ ਵੇਖ ਰਹੇ ਹੋ ਉਹਦਾ ਕੋਈ ਸਮਰ ਆ ਰਿਹਾ ਕਿ ਪੌਦਾ ਵੱਡਾ ਹੋ ਰਿਹਾ? ਦੇਖੋ ਦੂਰ ਤੇ ਨਵੀਂ ਪੀੜ੍ਹੀ ਹੋਈ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਵੀ ਹੋ ਰਹੀਆਂ ਨੇ। ਪਹਿਲੇ ਮੀਡੀਆ ਗਰੁੱਪਸ ਦੇ ਅੰਦਰ ਨੈਸ਼ਨਲ ਮੀਡੀਆ ਦੇ ਅੰਦਰ ਕੋਈ ਪੰਜਾਬੀ ਚੈਨਲ ਨਹੀਂ ਹੁੰਦੇ ਸਨ, ਹੁਣ ਤੁਸੀਂ ਦੇਖ ਰਹੇ ਹੋ ਵੈਬ ਚੈਨਲ ਖੁੱਲ ਰਹੇ ਹਨ, ਤੁਹਾਡਾ ਚੈਨਲ ਹੈ। ਇਸ ਤਰੀਕੇ ਦੇ ਨਾਲ ਨਾ ਜਿਹੜੀ ਪਬਲਿਕ ਦੀ ਡਿਮਾਂਡ ਹੈ, ਜ਼ਾਹਿਰ ਜਿਹੀ ਗੱਲ ਹੈ ਮੀਡੀਆ ਹਾਊਸਿਸ ਉਹਨਾਂ ਨੂੰ ਦੇਖ ਰਹੇ ਨੇ, ਉਸ ਵੀਵਰਸ਼ਿਪ ਨੂੰ ਦੇਖ ਰਹੇ ਨੇ ਔਰ ਦਿਨ ਬ ਦਿਨ ਚੀਜ਼ ਵੱਧਦੀ ਜਾ ਰਹੀ ਹੈ। ਪੰਜਾਬੀ ਲੁਕਾਈ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਯੂਥ ਇਸ ਤੋਂ ਦੂਰ ਹੋ ਰਹੀ ਹੈ, ਉਹ ਇੱਕ ਫੈਕਟਰ ਹੈ ਜਿਹੜੀ ਅਰਬਨ ਕਲਾਸ ਦੂਰ ਹੋ ਰਹੀ ਹੈ, ਲੇਕਿਨ ਜਿਹੜੀ ਰੂਰਲ ਕਲਾਸ ਹੈ ਦੁਬਾਰਾ ਤੋਂ ਪੰਜਾਬੀ ਦੇ ਨਾਲ ਉਹਨਾਂ ਦੀ ਜੁੜਤ ਹੈ। ਜਿਤਨਾ ਅੱਜ ਕੰਟੈਂਟ ਜਨਰੇਟ ਹੋ ਰਹੀ ਹੈ ਉਹਦੇ ਅੰਦਰ ਦਰਜਨਾਂ ਵਿਲਾਗਰਸ ਯੂਟਿਊਬਰ ਸਾਰਾ ਕੁਝ ਉਹ ਦੁਬਾਰਾ ਤੋਂ ਇਸ ਪੰਜਾਬੀ ਪੰਜਾਬੀ ਬੋਲੀ ਦੇ ਵਿੱਚ ਪੰਜਾਬੀ ਕਲਚਰ ਨੂੰ ਦਿਖਾ ਰਹੇ ਨੇ ਔਰ ਦੁਬਾਰਾ ਤੋਂ ਰਿਵਾਈਵਲ ਇਸ ਚੀਜ਼ ਦਾ ਹੋ ਰਹੀ ਹੈ। ਅੱਲਾ ਕਰੇ ਜੀ ਤੁਹਾਡੀ ਜਿਹੜੀ ਮਿਹਨਤਾਂ ਨੇ ਉਹ ਰੰਗ ਲੈ ਕੇ ਆਉਣ ਤੇ ਮਾਂ ਬੋਲੀ ਜਿਹੜੀ ਹੈ ਉਹ ਵਧੇ ਇੱਕ ਦਫਾ। ਅੱਛਾ ਭੈਣ ਜੀ ਤੁਸੀਂ ਵੀ ਇਸ ਆਏ ਹੋਏ ਪੰਜਾਬੀ ਮੇਲੇ ਦੇ ਵਿੱਚ, ਇਹ ਦੱਸੋ ਕਿ ਪੰਜਾਬੀ ਨੂੰ ਵਧਾਉਣ ਵਾਸਤੇ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ, ਤੁਸੀਂ ਵੀ ਹਿੱਸਾ ਪਾਉਣ ਆਏ ਹੋ, ਕੀ ਵੇਖ ਰਹੇ ਹੋ ਕਿ ਪੰਜਾਬੀ ਜਿਹੜੀ ਹੈ ਉਹ ਕਿਉਂ ਲੋਕ ਬੋਲਣ ਨੂੰ ਸੰਗਦੇ ਪਏ ਨੇ? अस्सलाम वालेकुम, मेरा नाम अक्सा है। ਪੰਜਾਬੀ ਨੂੰ ਬੋਲਦੇ ਆ ਸੰਗਣਾ ਨਹੀਂ ਚਾਹੀਦਾ। ਪੰਜਾਬੀ ਸਾਡਾ ਮਾਣ ਆ, ਉਹਨੂੰ ਹਮੇਸ਼ਾ ਸਿਰ ਮੱਥੇ ਰੱਖਣਾ ਚਾਹੀਦਾ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਬੀਂਗ ਪੰਜਾਬੀ ਹੋਣ ਦੇ ਨਾਤੇ ਅਸੀਂ ਆਖੀਏ ਕਿ ਅਸੀਂ ਪੰਜਾਬ ਮਾਂ ਬੋਲੀ ਜ਼ਬਾਨ ਆ ਤੇ ਇਹਦੇ 'ਚ ਕੋਈ ਸ਼ਰਮਿੰਦਾ ਹੋਣ ਵਾਲੀ ਕੋਈ ਗੱਲ ਆ। ਤੇ ਜਦੋਂ ਮਾਂ ਬੋਲੀ ਜ਼ਬਾਨ ਇਦਾਂ ਹੀ ਆ ਕਿ ਜੇ ਤੁਸੀਂ ਮਾਂ ਨੂੰ ਬੁਲਾਉਂਦੇ ਕੋਈ ਸ਼ਰਮਿੰਦਾ ਹੁੰਦੇ ਹੋ ਤੇ ਫਿਰ ਪੰਜਾਬੀ ਨੂੰ ਬੋਲਦੇ ਆ ਕਿਉਂ ਸ਼ਰਮਿੰਦਾ ਹੋ ਰਹੇ ਹੋ? ਤੇ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਫਸਟ ਸਟੈਪ ਇਹੀ ਲਿਆ, ਸੁਹਾਵੀ ਆਡੀਓ ਸਟੂਡੀਓ ਜਿਹੜਾ ਹੈ ਉਹਦੇ ਤੇ ਬੁੱਕ ਜਿਹੜੀਆਂ ਨੇ ਉਹ ਅਸੀਂ ਰਿਕਾਰਡ ਕਰਾਉਂਦੇ ਆ, ਫਿਰ ਸੁਣਨ ਦਾ ਜ਼ਰੀਆ ਬਿਲਕੁਲ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਆਪਣੇ ਨਾਨੀ ਦਾਦੀ ਦੀਆਂ ਸੁਣਾਈਆਂ ਹੋਈਆਂ ਕਹਾਣੀਆਂ ਅੱਜ ਤੱਕ ਨਹੀਂ ਭੁੱਲ ਸਕੇ ਤੇ ਉਹ ਸਾਡੇ ਕੰਨਾਂ ਦੇ ਵਿੱਚ, ਸਾਡੇ ਦਿਲਾਂ ਦੇ ਵਿੱਚ, ਸਾਡੇ ਹੱਡਾਂ ਦੇ ਵਿੱਚ ਰਚ ਵਸ ਗਈ ਆ। ਤੇ ਸਾਡਾ ਕੋਸ਼ਿਸ਼ ਇਹੀ, ਅਸੀਂ ਫਸਟ ਸਟੈਪ ਇਹੀ ਲਿਆ ਕਿ ਅਸੀਂ ਜਿੰਨਾ ਹੋ ਸਕੀਏ ਇਹ ਫ੍ਰੀ ਟਾਈਮ ਦੇ ਵਿੱਚ ਜਦੋਂ ਲੋਕਾਂ ਦੇ ਕੋਲ ਟਾਈਮ ਹੁੰਦਾ ਸ਼ਾਮ ਨੂੰ ਜਾਂ ਗੱਡੀ ਦੇ ਵਿੱਚ ਜਾਂ ਓਵਰਆਲ ਕਦੀ ਵੀ ਟਾਈਮ ਹੁੰਦਾ ਤਾਂ ਉਹ ਆਪਣੇ ਮੋਬਾਈਲ ਦੇ ਵਿੱਚ ਪਲੇ ਸਟੋਰ ਤੋਂ ਐਪ ਸਟੋਰ ਤੋਂ ਈਜ਼ੀਲੀ ਡਾਊਨਲੋਡ ਕਰ ਸਕਦੇ ਆ ਸੁਹਾਵੀ ਆਡੀਓ ਬੁੱਕਸ ਤੇ ਬਹਿ ਕੇ ਕਹਾਣੀਆਂ ਸੁਣ ਸਕਦੇ ਆ ਤੇ ਪੰਜਾਬੀ ਨਾਲ ਈਜ਼ੀਲੀ ਕਨੈਕਟ ਹੋ ਸਕਦੇ ਆ। ਜਿਹੜੇ ਲੋਕ ਪੜ੍ਹਨਾ ਲਿਖਣਾ ਨਹੀਂ ਜਾਣਦੇ, ਉਹਨਾਂ ਨੂੰ ਨਹੀਂ ਸਮਝ ਆਉਂਦੀ, ਐਟਲੀਸਟ ਫਸਟ ਸਟੈਪ ਅੱਜ ਦੇ ਨਾਲ ਤੁਸੀਂ। ਅਕਸਰ ਜੀ ਇਹ ਦੱਸੋ ਕਿ ਇੱਥੇ ਬਹੁਤ ਸਾਰੇ ਲੋਕ ਜਿਹੜੇ ਚੜ੍ਹਦੇ ਪੰਜਾਬ ਤੋਂ ਆਏ ਨੇ, ਉਹ ਇਹ ਗੱਲ ਬਾਰ-ਬਾਰ ਕਹਿੰਦੇ ਪਏ ਨੇ ਸਾਨੂੰ ਕਿ ਤੁਸੀਂ ਚੜ੍ਹਦੇ ਪੰਜਾਬ 'ਚ ਹਕੂਮਤ ਨੇ ਪੰਜਾਬੀ ਜ਼ਬਾਨ ਨੂੰ ਕਾਨੂੰਨ ਦੇ ਵਿੱਚ ਸ਼ਾਮਲ ਕੀਤਾ ਹੋਇਆ ਨਾ, ਨੌਕਰੀ ਲੈਣੀ ਹੈ ਤੇ ਪੰਜਾਬੀ 'ਚ ਤਾਲੀਮ ਹੋਣੀ ਚਾਹੀਦੀ ਹੈ, ਬਾਕੀ ਇਸ ਤਰ੍ਹਾਂ ਇਹ ਸਾਡੇ ਵਾਲੇ ਪਾਸੇ ਜਿਹੜਾ ਵਾ ਸਾਡੀ ਹਕੂਮਤਾਂ ਇਹ ਕੰਮ ਕਿਉਂ ਨਹੀਂ ਕਰਦੀਆਂ? ਕਿਉਂਕਿ ਅਸੀਂ ਆਪ ਹੀ ਪੰਜਾਬੀ ਨੂੰ ਪ੍ਰਮੋਟ ਨਹੀਂ ਕਰਦੇ। ਸਾਨੂੰ ਸਾਡੇ ਵਾਸਤੇ ਕੋਈ ਚੰਗੀ ਵਧੀਆ ਗੱਲ ਨਹੀਂ ਹੈ ਕਿ ਸਾਨੂੰ ਪੰਜਾਬੀ ਨੂੰ ਪ੍ਰਮੋਟ ਕਰਨਾ ਪੈ ਰਿਹਾ। ਅਸੀਂ ਆਪਣੇ ਬੱਚਿਆਂ ਨੂੰ ਪੜ੍ਹਾਉਣੇ ਲਿਖਾਉਂਦੇ, ਅਸੀਂ ਕਹਿੰਦੇ ਆ ਤੈਨੂੰ ਇੰਨੀਆਂ ਵਧੀਆ ਕਲਾਸਾਂ 'ਚ ਪਾਇਆ, ਐਡੇ ਵੱਡੀਆਂ ਵਧੀਆ ਸਕੂਲ 'ਚ ਘੱਲਿਆ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਸਾਡੀ ਬੇਇੱਜ਼ਤੀ ਕਰਾ ਰੱਖ ਦਿੱਤੀ ਪੰਜਾਬੀ ਬੋਲੀ ਤੋਂ? ਪਿੰਡੂ ਬਣ ਗਿਆ। ਹਾਂ, ਇਹ ਟੈਗ ਜਿਹੜਾ ਨਾ ਸਾਡੇ ਦਾ ਲੱਗਾ ਹੋਇਆ ਤੇ ਤੁਸੀਂ ਵੀ ਪੰਜਾਬ 'ਚ ਨਾ ਰਹੋ, ਫਿਰ ਤੁਸੀਂ ਪੰਜਾਬ ਛੱਡ ਕੇ ਚਲੇ ਜਾਓ। ਪੰਜਾਬ 'ਚ ਤੇ ਪੰਜਾਬੀ ਨਹੀਂ ਬੋਲੋਗੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਿੱਦਾਂ ਕਰੋਗੇ? ਤੇ ਇਹ ਅਸੀਂ ਆਪ ਖਤਮ ਕੀਤੇ, ਇਹਦੇ 'ਚ ਹਕੂਮਤ ਦਾ ਕੋਈ ਫਾਲਟ ਨਹੀਂ ਆ। ਜਦੋਂ ਇੱਕ